ਆ ਗੂਠੇ ਲਕੋਲੇ ਇੱਕ ਤੇ ਨੌ ਪਾਲਸ਼ ਲਾਈ ਇੱਕ ਤੇ ਲਾਈ ਨਹੀਂ ਹੈਗੀ। ਹਾਂਜੀ ਸਾਨੂੰ ਇਨਸਾਨੀਅਤ ਦੇ ਮੈਂ ਰੱਖ ਕੇ ਚੱਲਣਾ ਚਾਹੀਦਾ, ਠੀਕ ਹੈ ਨਾ। ਧਰਮ ਕੋਈ ਵੀ ਹੋਵੇ, ਸਾਨੂੰ ਕੋਈ ਧਰਮ ਮਾੜਾ ਨਹੀਂ, ਕੋਈ ਧਰਮ ਸਾਨੂੰ ਕੋਈ ਮਾੜੀ ਗੱਲ ਸਿਖਾਉਂਦਾ। ਕੁਰਾਨ ਸ਼ਰੀਫ ਆ ਜਾਂ ਬਾਈਬਲ ਆ ਜਾਂ ਸਾਡੀ ਮਤਲਬ ਗੁਰੂ ਗ੍ਰੰਥ ਸਾਹਿਬ ਆ, ਬਾਣੀ ਆ, ਸਾਨੂੰ ਤੇ ਉਹ ਇੱਕੋ ਗੱਲ ਆ ਉਹਦੇ ਵਿੱਚ, ਪਰਮਾਤਮਾ ਇੱਕ ਗੁਰੂ ਨਾਨਕ ਦੇ। ਤੁਸੀਂ ਤਾਂ ਹਲੇ ਵੀ ਰਗੜਾ ਲਾਉਂਦੇ ਹੁਣ ਗਵਰਨਮੈਂਟ ਨੂੰ ਕਿੰਨੀ ਕੁ ਪੈਨਸ਼ਨ ਮਿਲ ਜਾਂਦੀ ਹੈ? ਪੈਨਸ਼ਨ ਗੁਜ਼ਾਰੇ ਜੋਗੀ ਦਿੰਦੀ ਗਵਰਨਮੈਂਟ, ਸਾਡੀ ਗਵਰਨਮੈਂਟ ਚੰਗੀ ਹੈ। ਗੱਲਬਾਤ ਕੋਈ ਨਹੀਂ ਸੀ ਤੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਤੇ ਆਖਿਆ ਸੀ ਮਾਨਸ ਕੀ ਸਾਹਿਬ ਦੇ ਏਕ ਜਾਤ ਆ, ਤੇ ਪਰ ਅਸੀਂ ਵੰਡੀਆਂ ਪਾ ਲਈਆਂ ਆਪ, ਹੈਨਾ। ਮਾਨਸ ਦੀ ਜਾਤ ਤਾਂ ਇੱਕ ਆ, ਪਰ ਜਿਹੜੀਆਂ ਜਾਤਾਂ ਆਪਾਂ ਉਹੀ ਤੁਹਾਡੇ ਵਾਲੀ ਗੱਲ ਵੀ ਅਸੀਂ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਹੈਗੇ, ਆਪਣੇ ਆਪ ਨੂੰ ਇਨਸਾਨ ਸਮਝਦੇ ਆ। ਹਾਲਾਂਕਿ ਜਿਸ ਬੰਦੇ 'ਚ ਇਹ ਤਕੱਬਰ ਆ ਉਹਨੂੰ ਤਾਂ ਫਿਰ ਹਦਾਇਤ ਦੀ ਲੋੜ ਆ, ਉਹਨੂੰ ਤਾਂ ਤਲੀਮ ਦੀ, ਇਲਮ ਦੀ ਲੋੜ ਆ। ਉਹ ਤਾਂ ਇਲਮ ਦਾ ਹੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਮਗਰ ਲੱਗੀਏ, ਪਰ ਅਸੀਂ ਤਾਂ ਲੱਗਦੇ ਆਮ ਜਨਤਾ। ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ, ਪ੍ਰਣਾਮ ਦੋਸਤੋ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਨਨਕਾਣਾ ਸਾਹਿਬ, ਜਿੱਥੇ ਗੁਰਪੁਰਬ ਤੇ ਆਏ ਹੋਏ ਸੰਗਤਾਂ ਜਿਹੜੀਆਂ ਸਾਡੇ ਨਾਲ ਜੁੜੀਆਂ ਹੋਈਆਂ। ਸਾਡੇ ਸਤਿਕਾਰਯੋਗ ਮਾਈਆਂ ਵੀ ਸਾਡੇ ਨਾਲ ਮੌਜੂਦ ਆ ਜੀ, ਜਿਹੜੀਆਂ ਪੱਟੀ ਤੋਂ ਕੋਈ ਆਏ, ਕੋਈ ਤਰਨਤਾਰਨ ਤੋਂ ਆਏ, ਕੋਈ ਅੰਮ੍ਰਿਤਸਰ ਤੋਂ ਆਏ। ਇਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਨੀਆਂ ਕਿ ਇਹ ਪਹਿਲੀ ਵਾਰੀ ਪਾਕਿਸਤਾਨ 'ਚ ਆਏ ਆ। ਅਗਰ ਪਹਿਲੀ ਵਾਰੀ ਆਇਆ ਤਾਂ ਇਹਨਾਂ ਨੂੰ ਕਿਹੋ ਜਿਹਾ ਲੱਗਾ? ਪਹਿਲੇ ਤਾਂ ਜੀ ਆਪਣਾ ਨਾਮ ਦੱਸਿਓ। ਮੇਰਾ ਨਾਮ ਬੇਅੰਤ ਕੌਰ ਆ ਜੀ, ਅੱਛਾ। ਮੈਂ ਪੱਟੀ ਦੀ ਰਹਿਣ ਵਾਲੀ ਆ ਤੇ ਮੇਰੀ ਮਤਲਬ ਮੈਂ ਗਵਰਨਮੈਂਟ ਸਰਵਿਸ ਦੇ ਵਿੱਚ ਸਾਂ। ਅੱਛਾ ਜੀ। ਤੇ ਮੈਂ ਰਿਟਾਇਰ ਹੋਈ ਆ। ਪੜ੍ਹਾਉਂਦੇ ਹੋਣੇ ਆ? ਹਾਂਜੀ ਮੈਂ ਪੜ੍ਹਾਉਂਦੀ ਆ। ਹਾਂਜੀ। ਅੱਛਾ, ਊੜਾ ਐੜਾ ਪੜ੍ਹਾਉਂਦੇ ਰਹੇ? ਊੜਾ ਪੰਜਾਬੀ ਤੇ ਇੰਗਲਿਸ਼, ਮਤਲਬ ਉਰਦੂ ਸਾਡੇ ਵਾਰੀ ਖਤਮ ਹੋ ਗਿਆ ਸੀ। ਹਾਂਜੀ, ਤੇ ਬਾਕੀ ਸਾਰੇ ਸਬਜੈਕਟ ਪੜ੍ਹਾਉਂਦੇ ਰਹੇ ਆ। ਹਾਂਜੀ। ਇਹ ਪਹਿਲੀ ਵਾਰੀ ਆਏ? ਹਾਂਜੀ ਮੈਂ ਪਹਿਲੀ ਵਾਰ ਆਈ ਆ। ਇੰਨੀ ਉਮਰ ਲਗਾ ਕੇ? ਬੜੀ ਤਮੰਨਾ, ਬੱਚੇ ਛੋਟੇ ਸੀ, ਅੱਛਾ। ਤਮੰਨਾ ਬਹੁਤ ਸੀ ਵਿੱਚ ਵੀ ਜਾ ਕੇ ਅਸੀਂ ਵੇਖੀ ਆਪਦੇ ਭੈਣ ਭਰਾ, ਤੇ ਪਰ ਹੁਣ ਸਾਨੂੰ ਮੌਕਾ ਮਿਲਿਆ ਤੇ ਹੁਣ ਅਸੀਂ ਆਏ ਹਾਂ। ਹਾਂਜੀ, ਯਾਨੀ ਮੌਕਾ ਲੱਭ ਗਿਆ? ਮੌਕਾ ਮਿਲ ਗਿਆ। ਨਿਆਣਿਆਂ ਨੇ ਰੋਕਿਆ ਨਹੀਂ ਵੀ ਨਹੀਂ ਜਾਣਾ? ਉਹ ਤਾਂ ਨਹੀਂ ਸਾਨੂੰ ਡਰ ਇੱਥੋਂ ਕੋਈ ਨਹੀਂ ਆਉਂਦਾ। ਅਸੀਂ ਤੇ ਆਨੇ ਆ ਸਰਕਾਰਾਂ ਸਹਿਮਤ ਹੋਣ, ਬਾਰਡਰ ਖੋਲਣ, ਅਸੀਂ ਆਈਏ ਆਪਦੇ ਭੈਣ ਭਰਾਵਾਂ ਨੂੰ ਮਿਲ ਕੇ ਜਾਈਏ। ਅੱਗੇ ਵੀ ਤਾਂ ਰਹਿੰਦੇ ਰਹੇ ਨਾ, ਇਕੱਠੇ ਰਹਿੰਦੇ ਰਹੇ ਆ ਵੰਡ ਤੋਂ ਪਹਿਲੋਂ, ਤੇ ਸੋਈ ਹੁਣ ਸਾਨੂੰ ਵੀ ਕੋਈ ਡਰ ਨਹੀਂ। ਆਪਣੇ ਬੜਕੇ ਜਿਹੜੇ ਇੱਥੋਂ ਉੱਠ ਕੇ ਗਏ ਸੀ? ਸਾਡੇ ਲਾਹੌਰ ਦੇ ਲਾਗੇ ਸੀ ਅੱਛਾ। ਕੋਈ ਪਿੰਡ ਸਾਡੇ ਵੱਡੇ ਵਡੇਰੇ, ਉੱਥੋਂ ਫਿਰ ਸਾਡੀ ਜ਼ਮੀਨ ਅਸੀਂ ਉੱਥੇ ਲੈ ਲਈ ਸੀਗੀ। ਅੱਛਾ। ਤੇ ਗੱਲਾਂ ਬਾਤਾਂ ਤਾਂ ਦੱਸਦੇ ਹੋਣੇ ਇੱਥੇ? ਗੱਲਾਂ ਬਾਤਾਂ ਦੱਸਦੇ ਸੀ ਵੀ ਬਹੁਤ ਕਤਲੇਆਮ ਵੀ ਹੋਇਆ ਸੀ, ਇੱਧਰ ਵੀ ਤੇ ਉੱਧਰ ਵੀ, ਫੁੱਟ ਪਾਤੀ ਵਿੱਚ ਸਾਡੇ, ਗੱਲਬਾਤ ਕੋਈ ਨਹੀਂ ਸੀ। ਤੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਤੇ ਆਖਿਆ ਸੀ ਮਾਨਸ ਕੀ ਸਾਹਿਬ ਦੇ ਏਕ ਜਾਤ ਆ, ਤੇ ਪਰ ਅਸੀਂ ਵੰਡੀਆਂ ਪਾ ਲਈਆਂ ਆਪ, ਹੈਨਾ। ਮਾਨਸ ਦੀ ਜਾਤ ਤਾਂ ਇੱਕ ਆ, ਪਰ ਜਿਹੜੀਆਂ ਜਾਤਾਂ ਆਪਾਂ ਉਹੀ ਤੁਹਾਡੇ ਵਾਲੀ ਗੱਲ ਵੀ ਅਸੀਂ ਤਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਹੈਗੇ, ਆਪਣੇ ਆਪ ਨੂੰ ਇਨਸਾਨ ਸਮਝਦੇ ਆ। ਹਾਲਾਂਕਿ ਜਿਸ ਬੰਦੇ 'ਚ ਇਹ ਤਕੱਬਰ ਆ ਉਹਨੂੰ ਤਾਂ ਫਿਰ ਹਦਾਇਤ ਦੀ ਲੋੜ ਆ, ਉਹਨੂੰ ਤਾਂ ਤਲੀਮ ਦੀ, ਇਲਮ ਦੀ ਲੋੜ ਆ। ਉਹ ਤਾਂ ਇਲਮ ਦਾ ਹੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਮਗਰ ਲੱਗੀਏ, ਪਰ ਅਸੀਂ ਤਾਂ ਲੱਗਦੇ ਆਮ ਜਨਤਾ। ਬਿਲਕੁਲ ਸਹੀ ਜੀ, ਆਮ ਜਨਤਾ ਚਾਹੁੰਦੀ ਆ, ਪਰ ਸਾਡੀਆਂ ਸਰਕਾਰਾਂ ਜਿਹੜੀਆਂ ਨਾ ਉਹ ਨਹੀਂ ਚਾਹੁੰਦੀਆਂ ਕਿ ਵੀ ਅਸੀਂ ਮਿਲ ਗਿਲ ਜਾਈਏ। ਆ ਮਾਤਾ ਜੀ ਵੀ ਨਾਲ ਹੀ ਆਏ? ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਆਪਣਾ ਕੀ ਨਾਮ ਹੈ? ਸੁਖਵੰਤ ਕੌਰ। ਆ ਗੂਠੇ ਲਕੋਲੇ ਇੱਕ ਤੇ ਨੌ ਪਾਲਸ਼ ਲਾਈ ਇੱਕ ਤੇ ਲਾਈ ਨਹੀਂ ਹੈਗੀ। ਹਾਂਜੀ, ਸੁਖਵੰਤ ਕੌਰ, ਵੈਸੇ ਇੱਕ ਚ ਨਾਲ ਹੀ ਆ। ਹਾਂਜੀ, ਚੈੱਕ ਕੀਤੀ ਹੋਣੀ ਵੀ ਰੰਗ ਕਿੰਨਾ ਕੁ ਚੜਦਾ ਹੈ। ਆਪਾਂ ਕਿਹੜੀ ਜਗ੍ਹਾ ਤੋਂ ਆਏ? ਅੰਮ੍ਰਿਤਸਰ ਤੋਂ, ਇੰਡੀਆ। ਹਾਂਜੀ, ਪਹਿਲੀ ਵਾਰੀ ਆਏ? ਪਹਿਲੀ ਵਾਰ ਆਏ। ਕਿੱਦਾਂ ਲੱਗਾ? ਬਹੁਤ ਵਧੀਆ ਲੱਗਾ। ਬੜੀ ਤਮੰਨਾ ਸੀ, ਪਿਛਲੇ ਸਾਲ ਵੀ ਅਸੀਂ ਪਾਸਪੋਰਟ ਜਮ੍ਹਾਂ ਕਰਾਇਆ ਸੀ, ਸਾਡਾ ਵੀਜ਼ਾ ਨਹੀਂ ਮਿਲਿਆ, ਬੜਾ ਮਨ ਪਰੇਸ਼ਾਨ ਹੋਇਆ। ਐਤਕਾਂ ਫੇਰ ਬੇਟੇ ਨੇ ਆਖਿਆ ਵੀ ਦਵਾਓ, ਜੇ ਕਰਮਾਂ ਚ ਤੁਸੀਂ ਦਰਸ਼ਨ ਕਰ ਸਕਦੇ ਜੇ। ਉਹ ਮਹਾਰਾਜ ਗੁਰੂ ਨਾਨਕ ਦੇਵ ਸਾਡੀ ਫਰਿਆਦ ਸੁਣ ਲਈ ਆ, ਸਾਨੂੰ ਦਰਸ਼ਨ ਹੋ ਗਏ ਵਾਹਿਗੁਰੂ ਦੇ। ਪਹਿਲੀ ਵਾਰ ਅਸੀਂ ਆਏ ਹਾਂ, ਬੜੇ ਖੁਸ਼ ਹੋਏ ਹਾਂ। ਬੜਾ ਸਤਿਕਾਰ, ਮਾਣ, ਇੱਜ਼ਤ ਮਾਣ, ਬੜਾ ਵੈਲਕਮ ਕੀਤਾ। ਇੱਧਰ ਤੁਹਾਡੇ ਸਾਡੇ ਭੈਣਾਂ ਭਰਾਵਾਂ ਨੇ ਬਹੁਤ ਸਾਡੀ ਇੱਜ਼ਤ ਕੀਤੀ। ਬੜਾ ਸਾਡੇ ਲੋਕਾਂ ਨੂੰ ਦੇਖ ਕੇ ਕਿਹੋ ਜਿਹਾ ਲੱਗਦਾ ਵੀ ਆਪਣੇ ਵਰਗੇ ਨਹੀਂ ਹੈਗੇ? ਬਹੁਤ ਵਧੀਆ, ਆਪਣੇ ਵਰਗੇ, ਆਪਣੇ ਤੋਂ ਹੀ ਵਧੀਆ ਲੱਗੇ ਆ, ਆਪਣੇ ਤੋਂ ਵਧੀਆ ਲੱਗੇ, ਬਹੁਤ ਵਧੀਆ ਲੱਗੇ। ਹੁਣ ਕੀ ਦੱਸੋਗੇ ਜਾ ਕੇ ਆਪਣੇ? ਬਸ ਦੱਸਾਂਗੇ, ਸਭ ਕੁਝ ਦੱਸਾਂਗੇ। ਬੜਾ ਸਾਨੂੰ ਇੱਜ਼ਤ ਮਾਣ ਮਿਲਿਆ, ਸਾਡਾ ਬਹੁਤ ਵੇਖ ਕੇ ਖੁਸ਼ ਹੋਏ, ਅਸੀਂ ਉਹਨਾਂ ਨੂੰ ਵੇਖ ਕੇ ਖੁਸ਼ ਹੋਏ ਹਾਂ। ਮਹਾਰਾਜ ਦਰਸ਼ਨ ਕੀਤੇ, ਧੰਨ ਹੋ ਗਏ ਆ। ਸਾਨੂੰ ਮਹਾਰਾਜ ਆਉਂਦੇ ਸਾਲ ਵੀਜ਼ਾ ਫੇਰ ਮਿਲਿਆ, ਜੇ ਫੇਰ ਦਰਸ਼ਨ ਤੁਹਾਡੇ ਵੀ ਕਰੀਏ ਤੇ ਮਹਾਰਾਜ ਦੇ ਵੀ ਕਰੀਏ, ਬੜੇ ਖੁਸ਼ ਆ। ਹਾਂ, ਤੁਸੀਂ ਤਾਂ ਹਲੇ ਵੀ ਰਗੜਾ ਲਾਉਂਦੇ ਹੁਣ ਗਵਰਨਮੈਂਟ ਨੂੰ ਕਿੰਨੀ ਕੁ ਪੈਨਸ਼ਨ ਮਿਲ ਜਾਂਦੀ ਹੈ? ਪੈਨਸ਼ਨ ਗੁਜ਼ਾਰੇ ਜੋਗੀ ਦਿੰਦੀ ਗਵਰਨਮੈਂਟ, ਸਾਡੀ ਗਵਰਨਮੈਂਟ ਚੰਗੀ ਹੈ। ਹਾਂ, ਬਹੁਤ ਵਧੀਆ। ਹਲੇ ਗੁਜ਼ਾਰੇ ਜੋਗੀ ਦਿੰਦੀ ਹੈ? ਨਹੀਂ, ਠੀਕ ਆ ਮੇਰਾ, ਕਿਉਂਕਿ ਮੈਨੂੰ ਉਹਨਾਂ ਦੇਣੀ ਪੈਨਸ਼ਨ, ਮੇਰੇ ਪਰਿਵਾਰ ਨੂੰ ਥੋੜੀ ਦੇਣੀ ਹੈ, ਹੈਨਾ। ਮੈਂ ਜਿਹੜੀ ਕੰਮ ਕੀਤਾ ਵਾ ਮੈਨੂੰ ਮਿਲਣੀ, ਮੇਰੇ ਕੰਮ ਦਾ ਮੈਨੂੰ ਮਿਲਣੀ ਹੈ, ਤੇ ਮੇਰਾ ਗੁਜ਼ਾਰਾ ਹੁੰਦਾ। ਇਹਦੇ ਨਾਲ ਇਹ ਆ ਵੀ ਘਰ ਵਾਲੇ ਵੀ ਵਾਹਵਾ ਇਸ ਬੰਦੇ ਦੀ ਕਰਦੇ ਵੀ ਨਹੀਂ, ਹਲੇ
ਮਹੀਨੇ ਆਪਣੇ ਬਾਅਦ ਵਾਲੇ ਤਾਂ ਕਰਨਗੇ ਹੀ ਹਾਂ, ਨਾ। ਮਹੀਨੇ ਬਾਅਦ ਆਣੇ ਆ। ਹਾਂਜੀ ਹਾਂ ਉਹ ਤਾਂ ਹੈ ਹੀ ਆ, ਤੁਸੀਂ ਜਾਣਦੇ ਜੇ ਰੋਟੀ ਉਧਰ ਦਾ ਕਿਹੜਾ ਕੋ ਕਰੇਗਾ ਇਦਾਂ ਹੀ ਹੈ, ਇੱਥੇ ਵੀ ਇਦਾਂ ਹੀ ਆ। ਹਾਂਜੀ ਬਸ ਆਪਣਾ ਕੀ ਨਾਮ ਮਾਤਾ ਜੀ? ਹਾਂਜੀ ਮੇਰਾ ਨਾਮ ਅਨੂਪ ਕੌਰ। ਅੱਛਾ ਜੀ, ਤੁਸੀਂ ਕਿਹੜੀ ਜਗ੍ਹਾ ਤੋਂ? ਅਸੀਂ ਖੇਮ ਕਰਨ ਤੋਂ। ਖੇਮ ਕਰਨ, ਇਹ ਕਿੱਥੇ ਕੁ ਪੈ ਜਾਂਦਾ? ਇਹ ਕਸੂਰ ਨੂੰ ਸਾਹਮਣੇ ਹੀ ਆ, ਕਸੂਰ ਬਾਰਡਰ ਨਹੀਂਗਾ, ਹਾਂ ਉਹਨੂੰ ਸਾਹਮਣੇ ਖੇਮ ਕਰਨੇ ਆ। ਲਾਈਟਾਂ ਲੂਟਾਂ ਦਿਖਦੀਆਂ ਨਹੀਂ ਆਪਣੇ ਪਾਕਿਸਤਾਨ ਦੀਆਂ ਰਾਤ ਨੂੰ ਬਲਦੀਆਂ? ਨਹੀਂ ਅਸੀਂ ਪਿੱਛੇ ਥੋੜਾ ਜਿਹਾ ਹਟ ਕੇ ਆ, ਆਪਣੀਆਂ ਪੈਲੀਆਂ 'ਚ ਬੈਠੇ ਤੇ ਜਿਹੜੇ ਕਲਸ ਨੇ ਉਹਨਾਂ ਨੂੰ ਲਾਈਟਾਂ ਦਿਸਦੀਆਂ ਨੇ। ਲਾਈਟਾਂ ਉਤਰ ਸਾਹਮਣੇ ਮਸਤ ਕੱਢਦੀਆਂ ਵੀ ਦਿਸਦੀਆਂ ਬਾਰਡਰ ਦੇ ਉੱਤੇ। ਹਾਂਜੀ। ਤੁਸੀਂ ਵੀ ਪਹਿਲੀ ਵਾਰੀ? ਨਹੀਂ ਮੈਂ ਦੂਸਰੀ ਵਾਰ ਆਈ। ਹਾਂਜੀ। ਪਹਿਲੀ ਵਾਰੀ ਕਦੋਂ ਆਏ ਸੀ? ਸਾਨੂੰ 10 ਸਾਲ ਹੀ ਹੋ ਚਲੇ, ਹੁਣ ਬਸ ਵੀਜ਼ਾ ਲਵਾਇਆ ਸੀ। ਹਾਂਜੀ। 10 ਸਾਲਾਂ 'ਚ ਕੀ ਫਰਕ ਤੁਹਾਨੂੰ ਲੱਗਾ ਹੈ ਜਦੋਂ ਹੁਣ ਤੁਸੀਂ ਆਏ? ਵਧੀਆ ਹੁਣ ਬਣ ਗਿਆ, ਬਹੁਤ ਸੋਹਣਾ, ਬਹੁਤ ਵਧੀਆ ਥਾਂ ਬਣਿਆ, ਸਾਰਾ ਸੋਹਣਾ, ਬਹੁਤ ਵਧੀਆ ਸਾਡਾ ਆਦਰ ਮਾਣ ਹੁੰਦਾ ਪਿਆ। ਹਾਂਜੀ ਸਾਨੂੰ ਚੰਗਿਆਂ ਜਾਣਦੇ ਆ, ਅਸੀਂ ਵੀ ਰਲੇ ਮਿਲੇ ਫਿਰਦੇ ਆ ਆਪਾਂ। ਆਪਣੇ ਜਿਹੜੇ ਵਡਾਰੂ ਉਹ ਵੀ ਇੱਥੋਂ ਹੀ ਗਏ ਆ? ਹਾਂਜੀ। ਕਿਹੜੀ ਜਗ੍ਹਾ ਤੋਂ? ਸਰਿਆਲੀਆਂ ਸਰਿਆਲੀ ਕਿਹੜੀ? ਆ ਦੂਜੇ ਲਾਹੌਰ ਦੇ ਲਾਗੇ। ਇੱਕ ਤਾਂ 54 ਸਰਿਆਲੀ ਆ। ਨਹੀਂ ਇਹ ਲਾਹੌਰ ਦੇ ਲਾਗੇ ਜਿਹੜੀ ਏ, ਅਸੀਂ ਉਦੋਂ ਆਏ ਸਾਂ ਤੇ ਅਸੀਂ ਉੱਥੋਂ ਹੋ ਕੇ ਗਏ ਸਾਂ ਫਿਰ। ਉਹ ਵੀ ਲਾਹੌਰ ਦੇ ਲਾਗੇ ਸ਼ਾਹਕੋਟ ਦੇ ਕੋਲ ਹੀ ਪੈ ਜਾਂਦੀ ਹੈ 54 ਸਰਿਆਲੀ। ਹਾਂਜੀ ਇਹ ਨਹੀਂ ਮੈਨੂੰ ਪਤਾ ਹੈ ਸਰਿਆਲੀ। ਉਸ ਪਿੰਡ ਦੀ ਅਸੀਂ ਵੀਡੀਓ ਬਣਾਈ ਆ, ਬੜੀ ਤਫਸੀਲੀ ਵੀਡੀਓ ਬਣਾਈ ਆ। ਹਾਂਜੀ ਅਸੀਂ ਲਾਹੌਰ ਦੇ ਲਾਗੇ ਜਿਹੜੀ ਉਹ ਸਰਿਆਲੀ ਆ। ਅੱਛਾ, ਇਹ ਤੋਂ ਦੁਕਾਨਾਂ ਦੁਕਾਨਾਂ ਤੋਂ ਵੀ ਚੀਜ਼ਾਂ ਲਈਆਂ, ਕੋਈ ਮਹਿੰਗੀਆਂ ਮੁੰਗੀਆਂ ਤਾਂ ਨਹੀਂ ਦਿੱਤੀਆਂ ਤੁਹਾਨੂੰ? ਨਹੀਂ ਨਹੀਂ ਠੀਕ ਹੈ, ਵਧੀਆ। ਹਾਂ ਸਹੀ ਹੈ। ਹਾਂ ਹੁਣ ਕੀ ਸੁਨੇਹਾ ਦੋਗੇ ਜਾ ਕੇ? ਬਹੁਤ ਵਧੀਆ, ਸਾਨੂੰ ਚੰਗਾ ਲੱਗਾ। ਹਾਂ ਮਹਾਰਾਜ ਦੇ ਘਰ ਦਰਸ਼ਨ ਕੀਤੇ, ਬਹੁਤ ਸੋਹਣੇ। ਮਾਤਾ ਜੀ ਆਪਣਾ ਕੀ ਨਾਮ ਆ? ਹਾਂਜੀ ਆਪਣਾ ਗਿਆਨ ਕੌਰ। ਹਾਂਜੀ ਇੱਥੋਂ ਪੱਟੀ ਤੋਂ। ਹਾਂਜੀ ਨਹੀਂ ਦੂਜੀ ਆ ਰਹੇ ਆਂ। ਹਾਂਜੀ ਹਾਂਜੀ ਅਸੀਂ ਇਕੱਠੇ ਆਏ ਸਾਰੇ। ਹਾਂਜੀ ਬਹੁਤ ਵਧੀਆ। ਹਾਂ ਬਹੁਤ ਵਧੀਆ ਗੱਲ, ਵਧੀਆ ਬਹੁਤ ਸੋਹਣੀ ਗੱਲ ਵੀ ਅੱਗੇ 550 ਸਾਲ ਤੇ ਵੀ ਆਏ ਸੀ ਤੇ ਹੁਣ ਫੇਰ ਆਏ ਆ ਵੀ ਬਹੁਤ ਵਧੀਆ ਲੱਗਦਾ, ਫੇਰ ਆਏ। ਸੇਵਾ ਪਾਣੀ, ਖਾਣ ਪੀਣ, ਰਹਿਣ ਸਹਿਣ ਸਾਰਾ ਠੀਕ ਹੈ? ਠੀਕ, ਬਹੁਤ ਵਧੀਆ, ਠੀਕ। ਘਾਟਾ ਨਹੀਂ ਕਿਸੇ ਗੱਲ ਦਾ। ਹਾਂ ਅੱਛਾ ਮਾਤਾ ਜੀ ਤੁਸੀਂ ਸੁਣਾਓ, ਹਾਂਜੀ ਕੀ ਸਕੂਲੇ ਪੜ੍ਹਾਉਂਦੇ ਨੇ, ਕੋਈ ਗੱਲਬਾਤ ਆਪਣੇ ਉਧਰ ਦੀ ਸੁਣਾਓ। ਉਧਰ ਬਾਰੇ ਸਕੂਲਾਂ 'ਚ ਕੀ ਦੱਸਦੇ ਆ, ਸਾਡੇ ਪਾਕਿਸਤਾਨ ਦੇ ਬਾਰੇ ਕੀ ਦੱਸਦੇ ਆ ਲੋਕਾਂ ਨੂੰ? ਬੜਾ ਵਧੀਆ ਦੱਸਦੇ ਆ। ਅਸੀਂ ਆਜ਼ਾਦੀ ਦੀ ਜਿਹੜੀ ਲੜਾਈ ਹੋਈ ਆ ਉਹ ਸੁਣਦੇ ਨਹੀਂ, ਪੜ੍ਹਦੇ ਵੀ ਆ, ਪੜਾਉਂਦੇ ਵੀ ਆ ਬੱਚਿਆਂ ਨੂੰ। ਬੜਾ ਵਧੀਆ ਹੈ। ਇਹਨਾਂ ਨੇ ਵੀ ਬੜੀ ਕੋਸ਼ਿਸ਼ ਕੀਤੀ ਆਜ਼ਾਦ ਹੋਣ ਤੋਂ, ਆਪਾਂ ਅੰਗਰੇਜ਼ਾਂ ਤੋਂ, ਤੇ ਚਲੋ ਇਹਨਾਂ ਨੇ ਆਪ ਦਾ ਵੱਖਰਾ ਲੈ ਲਿਆ ਹੈ ਕਿ ਨਹੀਂ। ਤੇ ਅਸੀਂ ਸਿੱਖ ਕੌਮ ਜਿਹੜੀ ਆ ਉਹ ਅਸੀਂ ਉਹਨਾਂ ਨਾਲ ਵਾ। ਇੰਡੀਆ ਸਾਡਾ ਬਣ ਗਿਆ, ਹਿੰਦੁਸਤਾਨ ਬਣ ਗਿਆ, ਠੀਕ ਹੈ ਨਾ। ਅੱਛਾ, ਤੁਸੀਂ ਕਦੇ ਮਹਿਸੂਸ ਨਹੀਂ ਕੀਤਾ ਹੈਗਾ ਵੀ ਜਿੱਦਾਂ ਸਕੂਲਾਂ ਦੇ ਵਿੱਚ ਤਿਉਹਾਰ ਆਉਂਦੇ ਆ 1947 ਤੋਂ ਲੈ ਕੇ ਉਸ ਤੋਂ ਬਾਅਦ ਅੱਜ ਤੱਕ, ਕਿਦਾਂ ਅਸੀਂ 14 ਅਗਸਤ ਮਨਾਉਂਦੇ, ਤੁਸੀਂ 15 ਅਗਸਤ ਮਨਾਉਂਦੇ, ਤੁਹਾਨੂੰ ਸੋਚ ਨਹੀਂ ਆਈ ਵੀ ਇੱਥੇ ਜਿਹੜੇ ਇਹ ਲੋਕ ਮੁਤਾਸਰ ਹੋਏ ਸੀ ਉਦੋਂ ਜਾਂ ਬਚ ਗਏ ਆ 19 ਪੁਰਾਣੇ ਸਿਆਣੇ ਬਾਬੇ, ਇਹਨਾਂ ਨੂੰ ਸੱਦ ਕੇ ਇਹਨਾਂ ਦਾ ਆਦਰ ਮਾਣ ਕਰੀਏ? ਸੋਚ ਤੇ ਆਉਂਦੀ ਆ, ਸੋਚ ਤੇ ਆਉਂਦੀ ਆ। ਵੇਖੋ ਹੁਣ ਲਛਮਣ ਸਿੰਘ ਜੰਡ ਦੇ ਨਾਲ ਬੱਧਾ ਹੈ ਨਾ, ਤੇ ਮਤਲਬ ਭਈ ਉੱਥੇ ਹੁਣ ਵੀ ਉਹਨਾਂ ਦੇ ਸਾਰੇ ਫਿਰ ਇੱਥੇ ਰਹਿ ਗਏ ਨਾ, ਇੱਥੇ ਰਹਿ ਗਿਆ ਸਾਰਾ ਸਥਾਨ, ਇੱਥੇ ਬਣੇ ਆ। ਉੱਥੇ ਸਾਡੇ ਨਹੀਂ, ਇੱਥੇ ਫਿਰ ਜਦੋਂ ਅਸੀਂ ਆਉਨੇ ਆ ਉਦੋਂ ਅਸੀਂ ਇੱਥੇ ਮਤਲਬ ਨਮਸਤਕ ਹੁੰਨੇ ਆ। ਹਾਂ ਹਾਂਜੀ। ਤੁਸੀਂ ਤਾਲੀਮ ਦੇ ਸ਼ੋਬੇ ਨਾਲ ਜੁੜੇ ਹੋਏ ਸੀਗੇ, ਤੁਸੀਂ ਕੀ ਆਪਣੀ ਨਵੀਂ ਨਸਲ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ? ਅਸੀਂ ਤਾਂ ਨਸਲ ਨੂੰ ਇਹੋ ਹੀ ਆਨੇ ਆ ਵੀ ਉਹੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦਿੰਦੇ ਆ। ਅਸੀਂ ਆਨੇ ਆ ਵੀ ਅਸੀਂ ਵੰਡੀਆਂ ਅਸੀਂ ਪਾਈਆਂ। ਬੱਚਾ ਜਿਹੜਾ ਜੰਮਦਾ ਹੈ, ਜਨਮ ਤੋਂ ਬੱਚੇ ਦਾ ਕੋਈ ਧਰਮ ਨਹੀਂ ਹੁੰਦਾ, ਠੀਕ ਹੈ ਨਾ। ਤੇ ਜੋ ਅਸੀਂ ਗਾਂ ਬੱਚੇ ਨੂੰ ਅਸੀਂ ਦੱਸ ਦਿੰਦੇ ਆ ਵੀ ਆਹ ਹਿੰਦੂ ਹੀ ਆ, ਸਿੱਖ ਹੀ ਆ, ਮੁਸਲਮਾਨ ਹੀ, ਉਹ ਬੱਚਾ ਉਹੀ ਸਿੱਖਣਾ ਹੈ। ਅਸੀਂ ਇੱਕੋ ਜਿਹੇ ਆ, ਇੱਕੋ ਜਿਹਾ, ਫਰਕ ਕੋਈ ਨਹੀਂ। ਪ੍ਰਮਾਤਮਾ ਨੇ ਸਾਨੂੰ ਇਨਸਾਨੀਅਤ ਦੇ ਮੈਂ ਰੱਖ ਕੇ ਚੱਲਣਾ ਚਾਹੀਦਾ, ਠੀਕ ਹੈ ਨਾ। ਧਰਮ ਕੋਈ ਵੀ ਹੋਵੇ, ਸਾਨੂੰ ਕੋਈ ਧਰਮ ਮਾੜਾ ਨਹੀਂ, ਕੋਈ ਧਰਮ ਸਾਨੂੰ ਕੋਈ ਮਾੜੀ ਗੱਲ ਸਿਖਾਉਂਦਾ। ਕੁਰਾਨ ਸ਼ਰੀਫ ਆ ਜਾਂ ਬਾਈਬਲ ਆ ਜਾਂ ਸਾਡੀ ਮਤਲਬ ਗੁਰੂ ਗ੍ਰੰਥ ਸਾਹਿਬ ਆ, ਬਾਣੀ ਆ, ਸਾਨੂੰ ਤੇ ਇਹੋ ਇੱਕੋ ਗੱਲ ਆ ਉਹਦੇ ਵਿੱਚ, ਪ੍ਰਮਾਤਮਾ ਇੱਕ ਆ। ਗੁਰੂ ਨਾਨਕ ਦੇਵ ਜੀ ਨੇ ਤੇ ਇੱਕ ਇਹੋ ਹੀ ਪ੍ਰਚਾਰ ਕੀਤਾ ਨਾ ਵੀ ਵਾਹਿਗੁਰੂ ਇੱਕ ਆ, ਪ੍ਰਮਾਤਮਾ ਇੱਕ ਆ, ਸਾਰੇ ਅਸੀਂ ਉਹਨਾਂ ਦੀ ਮਤਲਬ। ਅੱਛਾ ਮਾਤਾ ਜੀ, ਤੁਸੀਂ ਪੜ੍ਹੇ ਲਿਖੇ ਹੋ, ਆਪਾਂ ਸਾਰੇ ਬੰਦੇ ਨਾ ਇਨਸਾਨੀਅਤ ਦੀ ਗੱਲ ਕਰ ਲੈਂਦੇ ਆ। ਜਦੋਂ ਗੱਲ ਮੈਂ ਹੱਥ 'ਚ ਹੋਵੇ ਜਾਂ ਅੱਗੇ ਬੰਦਾ ਕੋਈ ਗੈਸਟ ਸਾਡਾ ਬੋਲਣ ਦਾ ਜਾਂ ਕਿਸੇ ਵੀ ਜਗ੍ਹਾ ਤੇ ਤੁਸੀਂ ਗੱਲ ਕਰ ਲੈਂਦੇ ਆ ਤਾਂ ਆਪਾਂ ਬੜਾ ਪਹਿਰਾ ਦਿੰਦੇ ਇਸ ਚੀਜ਼ ਤੇ। ਪਰ ਜਦੋਂ ਕਿਤੇ ਨਾ ਕਿਤੇ ਆਪਣੇ ਤੇ ਗੱਲ ਆ ਜਾਂਦੀ ਤਾਂ ਆਪਾਂ ਫਿਰ ਗਿਰ ਜਾਂਦੇ ਆ, ਇਨਸਾਨੀਅਤ ਦੇ ਮਿਆਰ ਤੋਂ ਗਿਰ ਜਾਂਦੇ ਆ। ਉਹਨਾਂ ਦੇ ਪਿੱਛੇ ਫਿਰ ਬੇਟੇ ਕੋਈ ਪਾਰਟੀਬਾਜ਼ੀ ਹੋਊ ਜਾਂ ਉਹਨਾਂ ਦੀ ਕੋਈ ਮਜਬੂਰੀ ਹੋਊਗੀ, ਠੀਕ ਹੈ ਨਾ। ਇਹ ਤੁਹਾਨੂੰ ਪਤਾ ਹੈ ਵੋਟਾਂ ਲੈਣ ਦੀ ਖਾਤਰ ਆਪਾਂ ਕਿਹੜੇ ਪਾਸੇ ਚਲੇ ਜਾਂਦੇ ਆ,
ਹੈਨਾ ਅਸੀਂ ਉਹ ਉਧਰ ਝੁਕ ਜਾਂਦੇ ਆ ਹਾਂ ਗੱਲ ਆ। ਤੇ ਜੇ ਇਹ ਨਾ ਹੋਵੇ ਤੇ ਫਿਰ ਆਪੇ ਨਾ ਅਸੀਂ ਝੁਕੀਏ ਜਾਂ ਕਿਸ ਤਰ੍ਹਾਂ ਮਜਬੂਰੀਆਂ ਮਾਰ ਜਾਂਦੀਆਂ ਕਈ ਵਾਰ ਇਨਸਾਨ ਨੂੰ। ਆਹ ਗੱਲ ਬਿਲਕੁਲ ਜੀ, ਅੰਮਾ ਜੀ ਉਹਨਾਂ ਨੇ ਬੜੀ ਵਧੀਆ ਗੱਲ ਕੀਤੀ ਆ। ਦੇਖੋ ਬੰਦੇ ਤੇ ਉਤਾਰ ਚੜਾਓ ਆਉਂਦੇ ਰਹਿੰਦੇ ਆ, ਲੇਕਿਨ ਅਸਲ ਚੀਜ਼ ਉਹੀ ਹੈ ਕਿ ਅਗਰ ਆਪਾਂ ਇਨਸਾਨੀਅਤ ਦੀ ਗੱਲ ਕਰਦੇ ਹਾਂ ਤਾਂ ਕਿਸੇ ਵੀ ਮੌਕੇ 'ਤੇ ਫਿਰ ਸਾਨੂੰ ਆਪਣੀ ਇਨਸਾਨੀਅਤ ਦੇ ਮਿਆਰ ਤੋਂ ਗਿਰਨਾ ਨਹੀਂ ਚਾਹੀਦਾ। ਆਪਣਾ ਜਿਹੜਾ ਪਰਚਮ ਆ ਨਾ, ਇਹ ਜਿਹਦੀ ਗੱਲ ਕਰਦੇ ਆ ਆਪਾਂ, ਇਹਦੇ ਇਲਮ ਨੂੰ ਬੁਲੰਦ ਰੱਖਣਾ ਚਾਹੀਦਾ, ਇਹਨੂੰ ਫਿਰ ਡਿੱਗਣ ਨਹੀਂ ਦੇਣਾ ਚਾਹੀਦਾ। ਸਾਡੀ ਟੀਮ ਆਈ ਹੈ ਜੀ ਨਨਕਾਣਾ ਸਾਹਿਬ, ਜਿੱਥੇ ਕਿ ਗੁਰਪੁਰਬ ਦੀਆਂ ਬਿਲਕੁਲ ਜ਼ੋਰੋ ਸ਼ੋਰ 'ਤੇ ਤਿਆਰੀਆਂ ਆ ਜੀ। ਅੱਜ ਨਗਰ ਕੀਰਤਨ ਵੀ ਨਿਕਲਣਾ, ਤੇ ਇੱਥੇ ਆਈਆਂ ਹੋਈਆਂ ਸੰਗਤਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਮਜ਼ੀਦ ਵੀ ਕਰਾਂਗੇ, ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਵਾਂਗੇ ਜੀ। ਸਾਡੇ ਨਾਲ ਜੁੜੇ ਰਹੋ ਜੀ। ਰੱਬ ਰਾਖਾ।